ਜੀ। ਅਗਲੀ ਖਬਰ ਅਰਜਨਟੀਨਾ ਤੋਂ ਆ ਰਹੀ ਹੈ। ਅਰਜਨਟੀਨਾ ਦੇ ਨਵੇਂ ਚੁਣੇ ਹੋਏ ਲੀਡਰ ਮਿਲੇਈ ਜੋ ਹੈਗੇ ਆ, ਹਾਵੀਅਰ ਮਿਲੇਈ, ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਬਹੁਤ ਜ਼ਿਆਦਾ ਜਿਹੜਾ ਆ ਕੱਟ ਕਰਨਾ ਪਊਗਾ ਗਵਰਨਮੈਂਟ ਸਪੈਂਡਿੰਗ ਦੇ ਵਿੱਚ। ਕਹਿੰਦੇ ਵੀ ਸਾਡੇ ਕੋਲ ਕੋਈ ਪੈਸਾ ਨਹੀਂ, ਦੇਅਰ ਇਜ਼ ਨੋ ਮਨੀ, ਦੇਅਰ ਇਜ਼ ਨੋ ਮਨੀ। ਇਹ ਉਹਨਾਂ ਨੇ ਉੱਥੇ ਦਾ ਜਿਹੜਾ ਮੀਡੀਆ ਆ, ਉਹਨਾਂ ਨੂੰ ਦੱਸਿਆ ਹੈਗਾ ਆ। ਦਸੰਬਰ 10 ਨੂੰ ਜੋ ਹਾਵੀਅਰ ਮਿਲੇ ਆ ਉਹ ਉਸ ਆਫਿਸ ਨੂੰ ਟੇਕ ਓਵਰ ਕਰਨਗੇ। ਕਹਿੰਦੇ ਵੀ ਜੋ ਸਿਚੁਏਸ਼ਨ ਆ, ਹਾਲਾਂਕਿ ਖੁਦ ਉਹ ਇਕੋਨੋਮਿਸਟ ਆ, ਕਹਿੰਦੇ ਵੀ ਹਾਈਪਰ ਇਨਫਲੇਸ਼ਨ ਹੋਣ ਜਾ ਰਹੀ ਆ। 95% ਪਾਵਰਟੀ ਆ ਅਰਜਨਟੀਨਾ ਚ ਰਾਈਟ ਨਾਓ। 70 ਤੋਂ 80% ਲੋਕ ਹੋਮਲੈਸ ਹੋਣਗੇ। ਅਰਜਨਟੀਨਾ ਸਾਊਥ ਅਮਰੀਕਾ ਦਾ ਸੈਕੰਡ ਲਾਰਜੈਸਟ ਇਕੋਨਮੀ ਹੁੰਦਾ ਸੀ, ਜੋ ਇਨਫਲੇਸ਼ਨ ਨੂੰ ਫਾਈਟ ਕਰ ਰਿਹਾ। ਜਿਹੜੀ ਇਨਫਲੇਸ਼ਨ 143% ਤੇ ਆ, ਤੇ ਨੈਟ ਸੈਂਟਰਲ ਬੈਂਕ ਦੇ ਜੋ ਰਿਜ਼ਰਵਸ ਆ ਉਹ ਨੈਗੇਟਿਵ ਹੈਗੇ ਆ $10 ਬਿਲੀਅਨ। ਤੇ 2/5 ਜਿਹੜੀ ਪੋਪੂਲੇਸ਼ਨ ਆ ਉਹ ਪਾਵਰਟੀ ਦੇ ਵਿੱਚ ਆ, ਤੇ ਰਿਸੈਸ਼ਨ ਉੱਥੇ ਪੂਰੀ ਤਰ੍ਹਾਂ ਆਉਣ ਦੇ ਲਈ ਲੂਮ ਕਰ ਰਿਹਾ ਹੈਗਾ ਆ। ਉਹਨਾਂ ਨੇ ਲੇਟਲੀ ਇੱਕ ਇਕੋਨਮੀ ਦਾ ਹੀ ਮਿਨਿਸਟਰ ਜੋ ਸੀ ਸਰਜੀਓ ਮਾਸਾ, ਉਸ ਨੂੰ ਇਲੈਕਸ਼ਨ ਦੇ ਵਿੱਚ ਹਰਾਇਆ ਹੈਗਾ ਆ। ਲਿਬਰਟੇਰੀਅਨ ਆ ਹਾਵੀਅਰ ਮਿਲਈ ਜੋ ਹੈਗੇ ਆ। ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਇੱਕ ਤਰ੍ਹਾਂ ਨਾਲ ਉਹਨੇ ਸਟੇਟਮੈਂਟ ਵੀ ਦਿੱਤੀ ਸੀ, ਹੋ ਸਕਦਾ ਵੀ ਅਸੀਂ ਆਪਣੀ ਜਿਹੜੀ ਕਰੰਸੀ ਆ ਪੈਸੋ ਉਸ ਨੂੰ ਬਦਲ ਕੇ ਡਾਲਰ ਦੇ ਵਿੱਚ, ਜਿਹੜੀ ਯੂਐਸ ਦਾ ਡਾਲਰ ਆ ਉਹਦੇ ਵਿੱਚ ਕਨਵਰਟ ਕਰ ਦਈਏ। ਪਰ ਸਿਚੁਏਸ਼ਨ ਅਰਜਨਟੀਨਾ ਦੀ ਇਸ ਟਾਈਮ ਬਹੁਤ ਬੈਡ ਆ। ਪਰ ਓਪਨਲੀ ਉਹਨਾਂ ਨੇ ਕਿਹਾ ਵੀ ਮੈਂ ਅਮਰੀਕਾ ਦੇ ਨਾਲ ਤੇ ਇਜ਼ਰਾਈਲ ਦੇ ਨਾਲ ਪੂਰੀ ਜਿਹੜੀ ਆ ਸਪੋਰਟ ਕਰਾਂਗੇ। ਸੋ ਹੁਣ ਦੇਖਦੇ ਆ ਅਮਰੀਕਾ ਵਾਲੇ ਇਸ ਡੋਬਰੇ ਨੇਸ਼ਨ ਨੂੰ ਕਿੰਨੀ ਕੁ ਜਿਹੜੀ ਸਪੋਰਟ ਕਰਦੇ ਹੈਗੇ। ਜੀ ਜੀ। ਅਗਲੀ ਖਬਰ ਅਰਜਨਟੀਨਾ ਤੋਂ ਆ ਰਹੀ ਹੈ। ਅਰਜਨਟੀਨਾ ਦੇ ਨਵੇਂ ਚੁਣੇ ਹੋਏ ਲੀਡਰ ਮਿਲੇਈ ਜੋ ਹੈਗੇ ਆ, ਹਾਵੀਅਰ ਮਿਲੇਈ, ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਬਹੁਤ ਜ਼ਿਆਦਾ ਜਿਹੜਾ ਆ ਕੱਟ ਕਰਨਾ ਪਊਗਾ ਗਵਰਨਮੈਂਟ ਸਪੈਂਡਿੰਗ ਦੇ ਵਿੱਚ। ਕਹਿੰਦੇ ਵੀ ਸਾਡੇ ਕੋਲ ਕੋਈ ਪੈਸਾ ਨਹੀਂ, ਦੇਅਰ ਇਜ਼ ਨੋ ਮਨੀ, ਦੇਅਰ ਇਜ਼ ਨੋ ਮਨੀ। ਇਹ ਉਹਨਾਂ ਨੇ ਉੱਥੇ ਦਾ ਜਿਹੜਾ ਮੀਡੀਆ ਆ ਉਹਨਾਂ ਨੂੰ ਦੱਸਿਆ ਹੈਗਾ ਆ। ਦਸੰਬਰ 10 ਨੂੰ ਜੋ ਹਾਵੀਅਰ ਮਿਲੇ ਆ ਉਹ ਉਸ ਆਫਿਸ ਨੂੰ ਟੇਕ ਓਵਰ ਕਰਨਗੇ। ਕਹਿੰਦੇ ਵੀ ਜੋ ਸਿਚੁਏਸ਼ਨ ਆ, ਹਾਲਾਂਕਿ ਖੁਦ ਉਹ ਇਕੋਨੋਮਿਸਟ ਆ, ਕਹਿੰਦੇ ਵੀ ਹਾਈਪਰ ਇਨਫਲੇਸ਼ਨ ਹੋਣ ਜਾ ਰਹੀ ਆ। 95% ਪਾਵਰਟੀ ਆ ਅਰਜਨਟੀਨਾ ਚ ਰਾਈਟ ਨਾਓ। 70 ਤੋਂ 80% ਲੋਕ ਹੋਮਲੈਸ ਹੋਣਗੇ। ਅਰਜਨਟੀਨਾ ਸਾਊਥ ਅਮਰੀਕਾ ਦਾ ਸੈਕੰਡ ਲਾਰਜੈਸਟ ਇਕੋਨਮੀ ਹੁੰਦਾ ਸੀ, ਜੋ ਇਨਫਲੇਸ਼ਨ ਨੂੰ ਫਾਈਟ ਕਰ ਰਿਹਾ। ਜਿਹੜੀ ਇਨਫਲੇਸ਼ਨ 143% ਤੇ ਆ, ਤੇ ਨੈਟ ਸੈਂਟਰਲ ਬੈਂਕ ਦੇ ਜੋ ਰਿਜ਼ਰਵਸ ਆ ਉਹ ਨੈਗੇਟਿਵ ਹੈਗੇ ਆ $10 ਬਿਲੀਅਨ। ਤੇ 2/5 ਜਿਹੜੀ ਪੋਪੂਲੇਸ਼ਨ ਆ ਉਹ ਪਾਵਰਟੀ ਦੇ ਵਿੱਚ ਆ, ਤੇ ਰਿਸੈਸ਼ਨ ਉੱਥੇ ਪੂਰੀ ਤਰ੍ਹਾਂ ਆਉਣ ਦੇ ਲਈ ਲੂਮ ਕਰ ਰਿਹਾ ਹੈਗਾ ਆ। ਉਹਨਾਂ ਨੇ ਲੇਟਲੀ ਇੱਕ ਇਕੋਨਮੀ ਦਾ ਹੀ ਮਿਨਿਸਟਰ ਜੋ ਸੀ ਸਰਜੀਓ ਮਾਸਾ, ਉਸ ਨੂੰ ਇਲੈਕਸ਼ਨ ਦੇ ਵਿੱਚ ਹਰਾਇਆ ਹੈਗਾ ਆ। ਲਿਬਰਟੇਰੀਅਨ ਆ ਹਾਵੀਅਰ ਮਿਲਈ ਜੋ ਹੈਗੇ ਆ। ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਇੱਕ ਤਰ੍ਹਾਂ ਨਾਲ ਉਹਨੇ ਸਟੇਟਮੈਂਟ ਵੀ ਦਿੱਤੀ ਸੀ, ਹੋ ਸਕਦਾ ਵੀ ਅਸੀਂ ਆਪਣੀ ਜਿਹੜੀ ਕਰੰਸੀ ਆ ਪੈਸੋ ਉਸ ਨੂੰ ਬਦਲ ਕੇ ਡਾਲਰ ਦੇ ਵਿੱਚ, ਜਿਹੜੀ ਯੂਐਸ ਦਾ ਡਾਲਰ ਆ ਉਹਦੇ ਵਿੱਚ ਕਨਵਰਟ ਕਰ ਦਈਏ। ਪਰ ਸਿਚੁਏਸ਼ਨ ਅਰਜਨਟੀਨਾ ਦੀ ਇਸ ਟਾਈਮ ਬਹੁਤ ਬੈਡ ਆ। ਪਰ ਓਪਨਲੀ ਉਹਨਾਂ ਨੇ ਕਿਹਾ ਵੀ ਮੈਂ ਅਮਰੀਕਾ ਦੇ ਨਾਲ ਤੇ ਇਜ਼ਰਾਈਲ ਦੇ ਨਾਲ ਪੂਰੀ ਜਿਹੜੀ ਆ ਸਪੋਰਟ ਕਰਾਂਗੇ। ਸੋ ਹੁਣ ਦੇਖਦੇ ਆ ਅਮਰੀਕਾ ਵਾਲੇ ਇਸ ਡੋਬਰੇ ਨੇਸ਼ਨ ਨੂੰ ਕਿੰਨੀ ਕੁ ਜਿਹੜੀ ਸਪੋਰਟ ਕਰਦੇ ਹੈਗੇ। ਜੀ